ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 19 ਫਰਵਰੀ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਿਆਨ ਸੁਨਹਿਰੀ ਮਤਨ ਫਿਲਪੀਓ। ਤੇ ਰੱਬ ਦਾ ਇਤਮਾਨਾਨ ਜਿਹੜਾ ਸਮਝ ਤੋਂ ਬਿਲਕੁਲ ਬਾਹਰ ਹੈ, ਤੁਹਾਡੇ ਦਿਲਾਂ ਤੇ ਖਿਆਲਾਂ ਨੂੰ ਮਸੀਹ ਯਿਸੂ ਵਿੱਚ ਮਹਿਫੂਜ਼ ਰੱਖੇਗਾ। ਜਵਾਬੀ ਪੜ੍ਹਾਈ। ਯਸਾਇਆ। ਮੈਂ ਹੀ ਖੁਦਾਵੰਦ ਹਾਂ ਤੇ ਹੋਰ ਕੋਈ ਨਹੀਂ, ਮੇਰੇ ਸਿਵਾ ਕੋਈ ਰੱਬ ਨਹੀਂ। ਮੈਂ ਤੇਰੀ ਕਮਰ ਬੰਨੀ ਏ, ਭਾਵੇਂ ਤੂੰ ਮੈਨੂੰ ਨਹੀਂ ਪਛਾਣਿਆ, ਤਾਂ ਜੋ ਮਸ਼ਰਕ ਤੋਂ ਮਗਰਬ ਤੀਕਰ ਲੋਕੀ ਇਹ ਜਾਣ ਲੈਣ ਵੀ ਮੇਰੇ ਸਿਵਾ ਕੋਈ ਨਹੀਂ। ਮੈਂ ਹੀ ਖੁਦਾਵੰਦ ਵਾਂ, ਮੇਰੇ ਸਿਵਾ ਕੋਈ ਦੂਜਾ ਨਹੀਂ। ਅਫਸੋਸ ਉਹਦੇ ਉੱਤੇ ਜਿਹੜਾ ਖਾਲਕ ਨਾਲ ਲੜਦਾ ਏ। ਠੇਕਰਾ ਤੇ ਧਰਤੀ ਦੇ ਠੇਕਰਿਆਂ ਵਿੱਚੋਂ ਏ। ਕੀ ਮਿੱਟੀ ਘੁਮਾਰ ਨੂੰ ਆਖੇ ਭਈ ਤੂੰ ਕੀ ਬਣਾਉਣਾ ਏ? ਕੀ ਤੇਰੀ ਦਸਤਕਾਰੀ ਆਖੇ ਭਈ ਉਹਦੇ ਉੱਤੇ ਹੱਥ ਨਹੀਂ? ਮੈਂ ਧਰਤੀ ਬਣਾਈ, ਉਹਦੇ ਉੱਤੇ ਇਨਸਾਨ ਨੂੰ ਪੈਦਾ ਕੀਤਾ, ਤੇ ਮੈਂ ਹੀ ਅਸਮਾਨ ਨੂੰ ਤਾਨਿਆ ਤੇ ਉਹਦੇ ਸਾਰੇ ਲਸ਼ਕਰਾਂ ਉੱਤੇ ਮੈਂ ਹੁਕਮ ਕੀਤਾ। ਮੈਂ ਖੁਦਾਵੰਦ ਸੱਚ ਆਖਦਾ ਵਾਂ ਤੇ ਨੇਕੀ ਦੀਆਂ ਗੱਲਾਂ ਦੱਸਦਾ ਵਾਂ। ਇਹ ਧਰਤੀ ਦੀ ਇੰਤਹਾ ਤੀਕਰ ਸਾਰੇ ਰਹਿਣ ਵਾਲਿਓ, ਤੁਸੀਂ ਮੇਰੇ ਵਿੱਚ ਧਿਆਨ ਕਰੋ ਤੇ ਮੁਕਤੀ ਪਾਓ, ਕਿਉਂ ਜੇ ਮੈਂ ਰੱਬ ਵਾਂ ਤੇ ਮੇਰੇ ਸਿਵਾ ਕੋਈ ਨਹੀਂ। ਦਰਸੀਵਾਜ਼ ਬਾਈਬਲ ਵਿੱਚੋਂ ਅਮਸਾਲ। ਕਿਉਂ ਜੇ ਜਿਵੇਂ ਉਹਦੇ ਦਿਲ ਨੂੰ ਖਤਰੇ ਨੇ, ਉਹ ਉਂਝ ਦਾ ਹੀ ਏ। ਜ਼ਬੂਰ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ, ਤੇ ਜੋ ਕੁਝ ਮੇਰੇ ਅੰਦਰ ਏ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ, ਤੇ ਉਹਦੀ ਕਿਸੇ ਨਿਮਤ ਨੂੰ ਨਾ ਭੁੱਲੀ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਏ, ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਿਫਾ ਦਿੰਦਾ ਏ। ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਏ। ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਧਰਦਾ ਏ। ਕਰੰਥੀਓ। ਤੇ ਐ ਭਰਾਓ, ਜਦ ਮੈਂ ਤੁਹਾਡੇ ਕੋਲ ਆਇਆ ਤੇ ਤੁਹਾਡੇ ਵਿੱਚ ਰੱਬ ਦੇ ਭੇਦ ਦੀ ਮੁਨਾਦੀ ਕਰਨ ਲੱਗਿਆ, ਤੇ ਵਧੀਆ ਤਕਰੀਰ ਜਾਂ ਹਿਕਮਤ ਨਾਲ ਨਹੀਂ ਆਇਆ। ਤੇ ਮੇਰੀ ਤਕਰੀਰ ਤੇ ਮੇਰੀ ਮੁਨਾਦੀ ਵਿੱਚ ਹਿਕਮਤ ਦੀਆਂ ਚੰਗੀਆਂ ਲੱਗਣ ਵਾਲੀਆਂ ਗੱਲਾਂ ਨਹੀਂ ਸੀ, ਬਲਕਿ ਉਹ ਰੂਹ ਤੇ ਕੁਦਰਤ ਦੇ ਨਾਲ ਸਾਬਤ ਹੁੰਦੀਆਂ ਸੀ, ਤਾਂ ਜੋ ਤੁਹਾਡਾ ਈਮਾਨ ਇਨਸਾਨ ਦੀ ਹਿਕਮਤ ਉੱਤੇ ਨਹੀਂ, ਬਲਕਿ ਰੱਬ ਦੀ ਕੁਦਰਤ ਉੱਤੇ ਮੌਕੂਫ ਹੋਵੇ। ਪਰ ਅਸੀਂ ਨਾ ਜੱਗ ਦਾ, ਬਲਕਿ ਉਹ ਰੂਹ ਪਾਇਆ ਏ ਜਿਹੜਾ ਰੱਬ ਵੱਲੋਂ ਏ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਸਾਨੂੰ ਦਿੱਤੀਆਂ ਨੇ। ਤੇ ਅਸੀਂ ਉਹਨਾਂ ਗੱਲਾਂ ਨੂੰ ਉਹਨਾਂ ਲਫ਼ਜ਼ਾਂ ਵਿੱਚ ਨਹੀਂ ਦੱਸਦੇ ਜਿਹੜੇ ਇਨਸਾਨੀ ਸਿਆਣ ਨੇ ਸਾਨੂੰ ਸਿਖਾਏ ਹੋਣ, ਬਲਕਿ ਉਹਨਾਂ ਲਫ਼ਜ਼ਾਂ ਵਿੱਚ ਜਿਹੜੇ ਰੂਹ ਨੇ ਸਿਖਾਏ ਨੇ। ਤੇ ਰੂਹਾਨੀ ਗੱਲਾਂ ਦਾ ਰੂਹਾਨੀ ਨਾਲ ਮੁਕਾਬਲਾ ਕਰਦੇ ਹਾਂ। ਰੱਬ ਦੀ ਸਿਆਣ ਨੂੰ ਕਿਹਨੇ ਜਾਣਿਆ ਏ ਭਈ ਉਹਨੂੰ ਤਾਲੀਮ ਦੇ ਸਕੇ, ਪਰ ਸਾਡੇ ਵਿੱਚ ਮਸੀਹ ਦੀ ਸਿਆਣ ਏ। ਲੂਕਾ। ਜਦ ਯਿਸੂ ਪਰਤ ਕੇ ਆ ਰਿਹਾ ਸੀ ਤੇ ਲੋਕੀ ਉਹਨੂੰ ਖੁਸ਼ੀ ਨਾਲ ਮਿਲੇ, ਕਿਉਂ ਜੇ ਸਾਰੇ ਉਹਦੀ ਰਾਹ ਵੇਖਦੇ ਸੀ। ਤੇ ਵੇਖੋ, ਯਾਇਰ ਨਾਂ ਦਾ ਇੱਕ ਬੰਦਾ ਜਿਹੜਾ ਇਬਾਦਤਖਾਨੇ ਦਾ ਸਰਦਾਰ ਸੀ, ਆਇਆ ਤੇ ਯਿਸੂ ਦੇ ਪੈਰਾਂ ਵਿੱਚ ਡਿੱਗ ਕੇ ਉਹਦੀ ਮਿੰਨਤ ਕੀਤੀ ਭਈ ਮੇਰੇ ਘਰ ਚੱਲ, ਕਿਉਂ ਜੇ ਉਹਦੀ ਇਕਲੌਤੀ ਧੀ ਘੱਟੋ ਘੱਟ 12 ਵਰ੍ਹਿਆਂ ਦੀ ਸੀ, ਮਰਨ ਵਾਲੀ ਸੀ। ਉਹ ਇਹ ਆਖ ਹੀ ਰਿਹਾ ਸੀ ਭਈ ਇਬਾਦਤਖਾਨੇ ਦੇ ਸਰਦਾਰ ਵੱਲੋਂ ਕਿਸੇ ਨੇ ਆ ਕੇ ਆਖਿਆ, ਤੇਰੀ ਧੀ ਮਰ ਗਈ ਏ, ਉਸਤਾਦ ਨੂੰ ਤਕਲੀਫ ਨਾ ਦੇ। ਯਿਸੂ ਨੇ ਸੁਣ ਕੇ ਉਹਨੂੰ ਜਵਾਬ ਦਿੱਤਾ, ਡਰ ਨਾ, ਬਸ ਭਰੋਸਾ ਰੱਖ, ਉਹ ਬਚ ਜਾਵੇਗੀ। ਤੇ ਘਰ ਵਿੱਚ ਅੱਪੜ ਕੇ ਪਤਰਸ ਤੇ ਯੂਹੰਨਾ ਤੇ ਯਾਕੂਬ ਤੇ ਕੁੜੀ ਦੇ ਮਾਪਿਓ ਦੇ ਇਲਾਵਾ ਕਿਸੇ ਨੂੰ ਆਪਣੇ ਨਾਲ ਅੰਦਰ ਨਾ ਜਾਣ ਦਿੱਤਾ। ਤੇ ਸਾਰੇ ਉਹਦੇ ਲਈ ਰੋ ਪਿੱਟ ਰਹੇ ਸੀ, ਪਰ ਉਹਨੇ ਆਖਿਆ, ਮਾਤਮ ਨਾ ਕਰੋ, ਉਹ ਮਰੀ ਨਹੀਂ ਬਲਕਿ ਸੌਂਦੀ ਏ। ਉਹ ਉਹਦੇ ਉੱਤੇ ਹੱਸਣ ਲੱਗ ਪਏ, ਕਿਉਂ ਜੇ ਉਹ ਜਾਣਦੇ ਸੀ ਭਈ ਉਹ ਮਰ ਗਈ ਏ। ਪਰ ਉਹਨੇ ਉਹਦਾ ਹੱਥ ਫੜਿਆ ਤੇ ਆਖਿਆ, ਐ ਲੜਕੀ, ਉੱਠ। ਉਹਦੀ ਰੂਹ ਫੇਰ ਆਈ ਤੇ ਉਹ ਉਸੇ ਵੇਲੇ ਉੱਠੀ। ਫਿਰ ਯਿਸੂ ਨੇ ਹੁਕਮ ਦਿੱਤਾ ਭਈ ਕੁੜੀ ਨੂੰ ਕੁਝ ਖਾਣ ਪੀਣ ਨੂੰ ਦਿਓ। ਉਹਦੇ ਮਾਪਿਓ ਹੈਰਾਨ ਹੋਏ। ਮਰਕਸ। ਤੇ ਜਦੋਂ ਉਹ ਚੇਲਿਆਂ ਦੇ ਕੋਲ ਆਏ ਤੇ ਵੇਖਿਆ ਭਈ ਉਹਨਾਂ ਦੇ ਚਾਰਾਂ ਪਾਸੇ ਇੱਕ ਵੱਡਾ ਜੱਥਾ ਏ, ਫੱਕੀ ਉਹਨਾਂ ਨਾਲ ਬਹਿਸ ਕਰ ਰਹੇ ਨੇ। ਤੇ ਜੱਥੇ ਵਿੱਚੋਂ ਇੱਕ ਨੇ ਉਹਨੂੰ ਜਵਾਬ ਦਿੱਤਾ, ਐ ਉਸਤਾਦ, ਮੈਂ ਆਪਣੇ ਪੁੱਤਰ ਨੂੰ ਜਿਹਦੇ ਵਿੱਚ ਗੂੰਗੀ ਰੂਹ ਏ ਤੇਰੇ ਕੋਲ ਲਿਆਇਆ ਸੀ।
ਉਹ ਜਿੱਥੇ ਉਹਨੂੰ ਫੜਦੀ ਏ ਚੁੱਕ ਕੇ ਮਾਰਦੀ ਏ ਤੇ ਉਹ ਕਫ ਭਰ ਲਿਆਉਂਦਾ ਏ ਤੇ ਦੰਦ ਪੀਸਦਾ ਏ ਤੇ ਸੁੱਕਦਾ ਜਾਂਦਾ ਏ। ਤੇ ਮੈਂ ਤੇਰੇ ਚੇਲਿਆਂ ਨੂੰ ਆਖਿਆ ਸੀ ਭਈ ਉਹ ਇਹਨੂੰ ਕੱਢ ਦੇਣ, ਪਰ ਉਹ ਨਾ ਕੱਢ ਸਕੇ। ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਐ ਬੇਈਮਾਨ ਕੌਮ, ਮੈਂ ਕਦੋਂ ਤੀਕਰ ਤੁਹਾਡੇ ਨਾਲ ਰਵਾਂਗਾ, ਕਦੋਂ ਤੀਕਰ ਤੁਹਾਨੂੰ ਬਰਦਾਸ਼ਤ ਕਰਾਂਗਾ। ਉਹਨੂੰ ਮੇਰੇ ਕੋਲ ਲਿਆਓ। ਉਹਨੇ ਉਹਦੇ ਪਿਓ ਕੋਲੋਂ ਪੁੱਛਿਆ, ਇਹ ਉਹਨੂੰ ਕਿੰਨੇ ਚਿਰ ਤੋਂ ਏ? ਉਹਨੇ ਆਖਿਆ, ਬਚਪਨ ਤੋਂ। ਤੇ ਉਹਨੇ ਕਈ ਵਾਰੀ ਉਹਨੂੰ ਅੱਗ ਤੇ ਪਾਣੀ ਵਿੱਚ ਸੁੱਟਿਆ ਵੀ ਉਹਨੂੰ ਮਾਰ ਦੇਵੇ, ਪਰ ਜੇ ਤੂੰ ਕੁਝ ਕਰ ਸਕਦਾ ਏ ਤੇ ਸਾਡੇ ਉੱਤੇ ਤਰਸ ਖਾ ਕੇ ਸਾਡੀ ਮਦਦ ਕਰ। ਯਿਸੂ ਨੇ ਉਹਨੂੰ ਆਖਿਆ, ਕੀ ਜੇ ਤੂੰ ਕਰ ਸਕਦਾ ਏ? ਜਿਹੜਾ ਈਮਾਨ ਰੱਖਦਾ ਏ ਉਹਦੇ ਲਈ ਸਭ ਕੁਝ ਹੋ ਸਕਦਾ ਏ। ਉਸ ਮੁੰਡੇ ਦੇ ਪਿਓ ਨੇ ਉਸੇ ਵੇਲੇ ਉੱਚੀ ਆਵਾਜ਼ ਨਾਲ ਆਖਿਆ, ਮੈਂ ਈਮਾਨ ਰੱਖਦਾ ਵਾਂ, ਤੂੰ ਮੇਰੀ ਬੇਤਕਾਦੀ ਦਾ ਇਲਾਜ ਕਰ। ਜਦੋਂ ਯਿਸੂ ਨੇ ਵੇਖਿਆ ਵੀ ਲੋਕੀ ਦੌੜ ਦੌੜ ਕੇ ਇਕੱਠੇ ਹੋ ਰਹੇ ਨੇ ਤੇ ਉਸ ਨਾਪਾਕ ਰੂਹ ਨੂੰ ਝਿੜਕ ਕੇ ਆਖਿਆ, ਭਈ ਐ ਗੁੰਗੀ ਬੋਲੀ ਰੂਹ, ਮੈਂ ਤੈਨੂੰ ਹੁਕਮ ਦੇਣਾ ਵਾਂ, ਇਹਦੇ ਵਿੱਚੋਂ ਨਿਕਲ ਆ ਤੇ ਉਹਦੇ ਵਿੱਚ ਫੇਰ ਕਦੀ ਨਾ ਵੜੀ। ਉਹ ਚੀਕ ਕੇ ਤੇ ਉਹਨੂੰ ਮਰੋੜ ਕੇ ਨਿਕਲ ਆਈ ਤੇ ਉਹ ਮੁਰਦਾ ਜਿਹਾ ਹੋ ਗਿਆ। ਐਵੇਂ ਭਈ ਕਈ ਲੋਕਾਂ ਨੇ ਆਖਿਆ ਭਈ ਉਹ ਮਰ ਗਿਆ, ਪਰ ਯਿਸੂ ਨੇ ਉਹਦਾ ਹੱਥ ਫੜ ਕੇ ਉਹਨੂੰ ਉਠਾਇਆ ਤੇ ਉਹ ਉੱਠ ਖਲੋਤਾ। ਇਫਸੀਓਂ। ਤੇ ਮੈਂ ਜਿਹੜਾ ਖੁਦਾਵੰਦ ਵਿੱਚ ਕੈਦੀ ਹਾਂ, ਤੁਹਾਡੇ ਅੱਗੇ ਇਲਤਮਾਸ ਕਰਦਾ ਵਾਂ ਭਈ ਜਿਸ ਬੁਲਾਵੇ ਨਾਲ ਤੁਸੀਂ ਬੁਲਾਏ ਗਏ ਸੀ ਉਹਦੇ ਲਾਇਕ ਚਾਲ ਚੱਲੋ, ਯਾਨੀ ਕਮਾਲ ਫਰੋਤਨੀ ਤੇ ਹਿਲਮ ਦੇ ਨਾਲ ਤਹਮਲ ਕਰਕੇ ਮੁਹੱਬਤ ਨਾਲ ਇੱਕ ਦੂਜੇ ਦੀ ਬਰਦਾਸ਼ਤ ਕਰੋ ਤੇ ਐਸ ਕੋਸ਼ਿਸ਼ ਵਿੱਚ ਰਹੋ ਭਈ ਰੂਹ ਦੀ ਯਗਾਨਗਤ ਸੁਲ੍ਹਾ ਦੇ ਬੰਧ ਨਾਲ ਬੰਨੀ ਰਵੇ। ਇੱਕ ਹੀ ਬਦਨ ਏ ਤੇ ਇੱਕ ਹੀ ਰੂਹ। ਐਸ ਲਈ ਤੁਹਾਨੂੰ ਜਿਹੜੇ ਬੁਲਾਏ ਗਏ ਸੀ, ਆਪਣੇ ਬੁਲਾਏ ਜਾਣ ਦੀ ਆਸ ਵੀ ਇੱਕ ਹੀ ਏ। ਇੱਕ ਹੀ ਖੁਦਾਵੰਦ ਏ, ਇੱਕ ਹੀ ਈਮਾਨ, ਇੱਕ ਹੀ ਬਪਤਿਸਮਾ, ਤੇ ਸਾਰਿਆਂ ਦਾ ਰੱਬ ਤੇ ਪਿਓ ਇੱਕ ਹੀ ਏ, ਜਿਹੜਾ ਸਾਰਿਆਂ ਉੱਤੇ ਤੇ ਸਾਰਿਆਂ ਦੇ ਵਿਚਕਾਰ ਤੇ ਸਾਰਿਆਂ ਦੇ ਅੰਦਰ ਏ, ਤੇ ਸਾਡੇ ਵਿੱਚੋਂ ਹਰ ਇੱਕ ਉੱਤੇ ਮਸੀਹ ਦੀ ਬਖਸ਼ਿਸ਼ ਦੇ ਅੰਦਾਜ਼ੇ ਦੇ ਮੁਤਾਬਿਕ ਫਜ਼ਲ ਹੋਇਆ ਏ। ਜਦ ਤਿਕਰ ਅਸੀਂ ਸਾਰੇ ਦੇ ਸਾਰੇ ਰੱਬ ਦੇ ਪੁੱਤਰ ਦੇ ਈਮਾਨ ਤੇ ਉਹਦੀ ਪਛਾਣ ਵਿੱਚ ਇੱਕ ਨਾ ਹੋ ਜਾਈਏ ਤੇ ਕਾਮਲ ਇਨਸਾਨ ਨਾ ਬਣੀਏ, ਯਾਨੀ ਮਸੀਹ ਦੇ ਪੂਰੇ ਕੱਦ ਦੇ ਅੰਦਾਜ਼ੇ ਤਿਕਰ ਨਾ ਪੜ ਜਾਈਏ, ਤਾਂ ਜੋ ਅਸੀਂ ਅੱਗੇ ਤੋਂ ਬਾਲ ਨਾ ਰਹੀਏ ਤੇ ਬੰਦਿਆਂ ਦੀ ਬਾਜ਼ੀਗਰੀ ਤੇ ਮਕਾਰੀ ਦੇ ਪਾਰੋਂ ਉਹਨਾਂ ਦੇ ਗੁੰਮਰਾਹ ਕਰਨ ਵਾਲੇ ਮਨਸੂਬਿਆਂ ਵੱਲ ਹਰ ਇੱਕ ਤਲੀਮ ਦੇ ਝੋਕੇ ਨਾਲ ਛੱਲਾ ਵਾਂਗਰ ਭੁੜਕਦੇ ਨਾ ਫਿਰੀਏ, ਬਲਕਿ ਮੁਹੱਬਤ ਨਾਲ ਸੱਚਾਈ ਉੱਤੇ ਕਾਇਮ ਰਹਿ ਕੇ ਤੇ ਉਹਦੇ ਨਾਲ ਜਿਹੜਾ ਸਿਰ ਏ ਯਾਨੀ ਮਸੀਹ ਦੇ ਨਾਲ ਜੁੜ ਕੇ ਹਰ ਤਰ੍ਹਾਂ ਅੱਗੇ ਵੱਧਦੇ ਜਾਈਏ। ਭਈ ਤੁਸੀਂ ਆਪਣੇ ਅਗਲੇ ਚਾਲ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾ ਦਿਓ, ਜਿਹੜੀ ਫਰੇਬ ਦੀਆਂ ਸ਼ਹਿਵਤਾਂ ਦੇ ਪਾਰੋਂ ਖਰਾਬ ਹੁੰਦੀ ਜਾਂਦੀ ਏ, ਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਓ ਤੇ ਨਵੀਂ ਇਨਸਾਨੀਅਤ ਨੂੰ ਪਾ ਲਵੋ, ਜਿਹੜੀ ਰੱਬ ਦੇ ਮੁਤਾਬਕ ਰਾਸਤਬਾਜ਼ੀ ਤੇ ਪਾਕੀਜ਼ਗੀ ਵਿੱਚ ਪੈਦਾ ਕੀਤੀ ਗਈ ਏ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਵਾਲ, ਸਿਆਣ ਕੀ ਏ? ਜਵਾਬ, ਸਿਆਣ ਰੱਬ ਏ। ਗਲਤੀ ਨੂੰ ਤਬਾਹ ਕਰਨ ਵਾਲੀ ਆਲਾ ਸੱਚਾਈ ਰੱਬ ਯਾਨੀ ਚੰਗਿਆਈ ਕੱਲੀ ਸਿਆਣ ਏ, ਤੇ ਇਹ ਭਈ ਲਾਮਹਿਦੂਦ ਸਿਆਣ ਦੀ ਜਾਲੀ ਮੁਖਾਲਫ ਜਿਹਨੂੰ ਸ਼ੈਤਾਨ ਜਾਂ ਬਦੀ ਆਖਿਆ ਜਾਂਦਾ ਏ, ਸਿਆਣ ਨਹੀਂ, ਸੱਚਾਈ ਨਹੀਂ, ਬਲਕਿ ਗਲਤੀ ਏ ਜਿਹੜੀ ਅਸਲੀਅਤ ਤੇ ਜ਼ਹਾਨਤ ਤੋਂ ਵੱਖ ਏ। ਇੱਥੇ ਬਸ ਇੱਕ ਹੀ ਸਿਆਣ ਹੋ ਸਕਦੀ ਏ, ਕਿਉਂ ਜੇ ਇੱਥੇ ਬਸ ਇੱਕ ਰੱਬ ਦੇ ਸਿਵਾ ਹੋਰ ਕੋਈ ਨਹੀਂ। ਪਰ ਜੇ ਇਨਸਾਨ ਕਿਸੇ ਦੂਜੀ ਸਿਆਣ ਦਾ ਦਾਅਵਾ ਨਹੀਂ ਕਰਦੇ ਤੇ ਕਿਸੇ ਦੂਜੇ ਨੂੰ ਨਹੀਂ ਮੰਨਦੇ ਤੇ ਪਾਪ ਨਾਮਾਲੂਮ ਰਵੇਗਾ। ਉਹ ਇਲਾਹੀ ਸਿਆਣ ਜਿਹਨੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਤੇ ਸ਼ਬੀਹ ਨੂੰ ਕਾਇਮ ਰੱਖਦਾ ਏ। ਇਨਸਾਨੀ ਸਿਆਣ ਰੱਬ ਦੇ ਮੁਖਾਲਫ ਏ ਤੇ ਇਹਨੂੰ ਮੁਕਣਾ ਚਾਹੀਦਾ ਏ। ਜਿਵੇਂ ਭਈ ਪੌਲੂਸ ਰਸੂਲ ਵਾਜ਼ਿਆ ਕਰਦਾ ਏ, ਜਿਹੜਾ ਵਜੂਦ ਰੱਖਦਾ ਏ ਉਹ ਬਸ ਇਲਾਹੀ ਸਿਆਣ ਤੇ ਉਹਦਾ ਖਿਆਲ ਏ। ਇਸੇ ਸਿਆਣ ਵਿੱਚ ਸਾਰੀ ਹਸਤੀ ਹਮਸਾਜ਼ ਤੇ ਅਬਦੀ ਹੁੰਦੀ ਏ। ਸਿੱਧਾ ਜਾਂ ਤੰਗ ਰਾਸਤਾ ਇਸ ਸੱਚਾਈ ਨੂੰ ਵੇਖਣ ਤੇ ਮੰਨਣ, ਇਸ ਤਾਕਤ ਨੂੰ ਮੰਨਣ ਤੇ ਸੱਚਾਈ ਦੀ ਰਾਹ ਉੱਤੇ ਟੁਰਨ ਲਈ ਏ। ਉਹ ਫਾਨੀ ਸਿਆਣ ਜਿਹੜੀ ਫਾਨੀ ਬਦਨ ਦੇ ਹਰ ਹਿੱਸੇ ਉੱਤੇ ਹੁਕਮਰਾਨੀ ਕਰਨ ਦਾ ਦਾਅਵਾ ਕਰਦੀ ਏ, ਸਾਡੇ ਕੋਲ ਇੱਕ ਬਹੁਤ ਵਧੀਆ ਸਬੂਤ ਏ, ਪਰ ਇਹ ਨਾਂ ਦੀ ਸਿਆਣ ਇੱਕ ਅਫਸਾਨਾ ਏ ਤੇ ਇਹਨੂੰ ਆਪ ਆਪਣੀ ਮਰਜ਼ੀ ਨਾਲ ਸੱਚਾਈ ਨੂੰ ਕਬੂਲ ਕਰਨਾ ਚਾਹੀਦਾ ਏ। ਇਹ ਬਾਦਸ਼ਾਹੀ ਦੇ ਡੰਡੇ ਨੂੰ ਚਲਾਏਗਾ, ਪਰ ਇਹ ਬੇਖਤਿਆਰ ਹੋਵੇਗਾ। ਲਾਫਾਨੀ ਇਲਾਹੀ ਸਿਆਣ ਇਹਦੀ ਸਾਰੀ ਫਰਜ਼ੀ ਬਾਲਦਸਤੀ ਲੈ ਲੈਂਦੀ ਏ ਤੇ ਫਾਨੀ ਸਿਆਣ ਨੂੰ ਖੁਦ ਇਹਦੇ ਤੋਂ ਹੀ ਬਚਾਉਂਦੀ ਏ। ਸ਼ਿਫਾ ਦੇਣ ਵਾਲੀ ਸਿਆਣ ਦਾ ਸਾਡਾ ਨਿਜ਼ਾਮ ਪੂਰੀ ਹਸਤੀ ਦੀ ਫਿਤਰਤ
ਤੇ ਜੌਹਰ ਇਲਾਹੀ ਸਿਆਣ ਤੇ ਪਿਆਰ ਦੀਆਂ ਬੁਨਿਆਦੀ ਖਸਲਤਾਂ ਉੱਤੇ ਨਿਉ ਰੱਖਦਾ ਏ। ਇਹਦੀ ਦਵਾਸਾਜ਼ੀ ਇਖਲਾਕੀ ਏ ਤੇ ਇਹਦੀ ਦਵਾ ਸਿਆਣ ਵਾਲੀ ਤੇ ਰੂਹਾਨੀ ਏ। ਹਾਲਾਂਕਿ ਇਹ ਬਦਨੀ ਸ਼ਿਫਾ ਲਈ ਵਰਤੀ ਜਾਂਦੀ ਏ, ਫਿਰ ਵੀ ਮਵਾਦੁਲ ਤਿਬੀਆਤ ਦਾ ਇਹ ਬੁਨਿਆਦੀ ਤਰੀਨ ਹਿੱਸਾ ਸਮਝਣ ਤੇ ਜ਼ਾਹਰ ਕਰਨ ਵਿੱਚ ਬਹੁਤਾ ਔਖਾ ਏ, ਕਿਉਂ ਜੇ ਮਾਦੀ ਸ਼ਾਉਰ ਲਈ ਸਭ ਕੁਝ ਮਾਦੀ ਏ, ਜਦ ਤਿਕਰ ਪਈ ਅਜਿਹੇ ਸ਼ਾਉਰ ਦੀ ਰੂਹ ਦੇ ਰਾਹੀਂ ਤਸਦੀਕ ਨਹੀਂ ਹੁੰਦੀ। ਕਦੀ ਕਦੀ ਯਿਸੂ ਨੇ ਕਿਸੇ ਬਿਮਾਰੀ ਨੂੰ ਉਹਦਾ ਨਾਂ ਲੈ ਕੇ ਬੁਲਾਇਆ, ਜਿਵੇਂ ਪਈ ਉਹਨੇ ਮਿਰਗੀ ਵਾਲੇ ਮੁੰਡੇ ਨੂੰ ਆਖਿਆ, ਐ ਗੂੰਗੀ ਬੋਲੀ ਰੂਹ, ਮੈਂ ਤੈਨੂੰ ਹੁਕਮ ਦੇਣਾ ਵਾਂ ਪਈ ਇਹਦੇ ਵਿੱਚੋਂ ਨਿਕਲ ਆ ਤੇ ਫਿਰ ਇਹਦੇ ਵਿੱਚ ਕਦੀ ਨਾ ਵੜੀ। ਇਹਦੇ ਵਿੱਚ ਇਹ ਵੀ ਸ਼ਾਮਲ ਹੁੰਦਾ ਹੈ ਪਈ ਉਹ ਰੂਹ ਯਾਨੀ ਗਲਤੀ ਚੀਕ ਕੇ ਤੇ ਉਹਨੂੰ ਬਹੁਤ ਮਰੋੜ ਕੇ ਨਿਕਲ ਆਈ ਤੇ ਉਹ ਮੁਰਦਾ ਜਿਹਾ ਹੋ ਗਿਆ। ਇਹ ਵਾਜ਼ਿਆ ਸੀ ਪਈ ਉਹ ਬਿਮਾਰੀ ਮਾਦੀ ਨਹੀਂ ਸੀ। ਇਹ ਵਾਕੇ ਉਹ ਮਨਜ਼ੂਰੀਆਂ ਵਿਖਾਉਂਦੇ ਨੇ ਜਿਹੜੀਆਂ ਯਿਸੂ ਰੂਹਾਨੀ ਹਯਾਤੀ ਦੇ ਕਾਨੂੰਨਾਂ ਤੋਂ ਲਾ ਇਲਮੀ ਲਈ ਬਣਾਉਣ ਦੀ ਖਾਹਿਸ਼ ਰੱਖਦਾ ਸੀ। ਕਈ ਵਾਰੀ ਉਹਨੇ ਜਿਹੜੀ ਵੀ ਬਦਮਿਜ਼ਾਜੀ ਦਾ ਇਲਾਜ ਕੀਤਾ ਉਹਨੂੰ ਕੋਈ ਨਾਂ ਨਹੀਂ ਦਿੱਤਾ। ਹੈਕਲ ਦੇ ਸਰਦਾਰ ਦੀ ਧੀ ਨੂੰ ਜਿਹਨੂੰ ਉਹ ਮੁਰਦਾ ਆਖ ਰਹੇ ਸੀ, ਪਰ ਉਹਨੇ ਜਿਹਨੂੰ ਆਖਿਆ ਕੁੜੀ ਮਰੀ ਨਹੀਂ ਬਲਕਿ ਸੌਂਦੀ ਏ, ਉਹਨੇ ਬਸ ਇੰਨਾ ਹੀ ਆਖਿਆ, ਐ ਲੜਕੀ ਮੈਂ ਤੈਨੂੰ ਆਖਦਾ ਵਾਂ ਪਈ ਉੱਠ। ਸੁੱਕੇ ਹੱਥ ਦਾ ਦੁੱਖ ਸਹਿਣ ਵਾਲੇ ਨੂੰ ਉਹਨੇ ਆਖਿਆ ਆਪਣਾ ਹੱਥ ਵਧਾ ਤੇ ਉਹ ਦੂਜੇ ਹੱਥ ਵਾਂਗਰ ਠੀਕ ਹੋ ਗਿਆ। ਜੇ ਬਿਮਾਰੀ ਅਸਲੀ ਏ ਤੇ ਇਹ ਲਾਫਾਨੀਅਤ ਨਾਲ ਵਾਸਤਾ ਰੱਖਦੀ ਏ, ਜੇ ਸੱਚੀ ਏ ਤੇ ਇਹ ਸੱਚਾਈ ਨਾਲ ਵਾਸਤਾ ਰੱਖਦੀ ਏ। ਕੀ ਤੁਸੀਂ ਮਨਸ਼ੀਅਤ ਦੇ ਨਾਲ ਜਾਂ ਬਿਨਾਂ ਸੱਚਾਈ ਦੇ ਮਿਆਰ ਜਾਂ ਹਾਲਤ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰੋਗੇ? ਪਰ ਜੇ ਬਿਮਾਰੀ ਜਾਂ ਪਾਪ ਫਰੇਬ ਨਜ਼ਰੀ ਨੇ ਤੇ ਐਸਫਾਨੀ ਖਾਬ ਜਾਂ ਧੋਖੇ ਤੋਂ ਜਾਗਣਾ ਸਾਡੇ ਲਈ ਸਿਹਤ ਪਾਕਿਜ਼ਗੀ ਤੇ ਲਾਫਾਨੀਅਤ ਪੈਦਾ ਕਰੇਗਾ। ਇਹ ਬੇਦਾਰੀ ਮਸੀਹ ਦੀ ਹਮੇਸ਼ਾ ਲਈ ਆਮਦ ਏ, ਯਾਨੀ ਸੱਚਾਈ ਦਾ ਤਰੱਕੀ ਯਾਫਤਾ ਇਜ਼ਹਾਰ ਜਿਹੜਾ ਗਲਤੀ ਨੂੰ ਦੂਰ ਕਰਦਾ ਤੇ ਬਿਮਾਰ ਨੂੰ ਸ਼ਿਫਾ ਦਿੰਦਾ ਏ। ਇਹ ਉਹ ਮੁਕਤੀ ਏ ਜਿਹੜੀ ਰੱਬ ਇਲਾਹੀ ਅਸੂਲ ਮੁਹੱਬਤ ਦੇ ਪਾਸਿਓਂ ਆਉਂਦੀ ਏ, ਜਿਹਦਾ ਇਜ਼ਹਾਰ ਯਿਸੂ ਨੇ ਕੀਤਾ। ਜਿਵੇਂ ਉਹਦੇ ਦਿਲ ਨੂੰ ਖਤਰੇ ਨੇ ਉਹ ਉਂਝ ਦਾ ਹੀ ਏ। ਸਿਆਣ ਉਹ ਸਭ ਕੁਝ ਏ ਜੋ ਉਹ ਮਹਿਸੂਸ ਕਰਦੀ, ਕੰਮ ਕਰਦੀ ਜਾਂ ਕੰਮ ਵਿੱਚ ਰੁਕਾਵਟ ਪਾਉਂਦੀ ਏ। ਇਹਦੇ ਤੋਂ ਲਾਇਲਮ ਹੋਣ ਜਾਂ ਇਹਦੀ ਮਜ਼ਮਰ ਜ਼ਿੰਮੇਦਾਰੀ ਤੋਂ ਹਟਣ ਨਾਲ ਸ਼ਫਾਈਆ ਕੋਸ਼ਿਸ਼ ਗਲਤ ਪਾਸਾ ਇਖਤਿਆਰ ਕਰ ਲੈਂਦੀ ਏ ਤੇ ਇੰਜ ਬਦਨ ਉੱਤੇ ਜ਼ਮੀਰ ਦਾ ਇਖਤਿਆਰ ਮੁੱਕ ਜਾਂਦਾ ਏ। ਕੁਝ ਵੀ ਅਸਲੀ ਤੇ ਅਬਦੀ ਨਹੀਂ ਏ, ਕੁਝ ਵੀ ਰੂਹ ਨਹੀਂ ਏ ਸਿਵਾਏ ਰੱਬ ਤੇ ਉਹਦੇ ਖਿਆਲ ਦੇ। ਬਦੀ ਵਿੱਚ ਕੋਈ ਅਸਲੀਅਤ ਨਹੀਂ ਏ। ਇਹ ਨਾ ਤੇ ਕੋਈ ਬੰਦਾ, ਥਾਂ, ਨਾ ਹੀ ਕੋਈ ਸ਼ੈ ਏ, ਬਲਕਿ ਸਿਰਫ ਇੱਕ ਅਕੀਦਾ ਮਾਦੀ ਹਿੱਸੇ ਦਾ ਇੱਕ ਵਹਿਮ ਏ। ਸਾਰੀ ਅਸਲੀਅਤ ਦੀ ਪਛਾਣ ਜਾਂ ਖਿਆਲ ਹਮੇਸ਼ਾ ਜਾਰੀ ਰਹਿੰਦੀ ਏ, ਪਰ ਰੂਹ ਜਾਂ ਸਾਰਿਆਂ ਦਾ ਇਲਾਹੀ ਅਸੂਲ ਰੂਹ ਦੀਆਂ ਬਨਾਵਟਾਂ ਨਹੀਂ। ਜਾਨ, ਰੂਹ, ਰੱਬ, ਖਾਲਕ, ਹੁਕਮਰਾਨ ਮਹਿਦੂਦ ਸ਼ਕਲ ਤੋਂ ਬਾਹਰ ਲਾਮਹਿਦੂਦ ਅਸੂਲ ਦੇ ਉਲਟ ਏ, ਜਿਹੜਾ ਸਿਰਫ ਅਕਸ ਦੀ ਤਸ਼ਕੀਲ ਕਰਦਾ ਏ। ਆਪਣੀਆਂ ਅੱਖੀਆਂ ਬੰਦ ਕਰੋ ਤੇ ਤੁਸੀਂ ਸੁਪਨਾ ਵੇਖੋ ਭਈ ਇੱਕ ਫੁੱਲ ਨੂੰ ਤੁਸੀਂ ਵੇਖ ਰਹੇ ਹੋ ਤੇ ਤੁਸੀਂ ਉਹਨੂੰ ਛੂਹ ਤੇ ਸੁੰਘ ਰਹੇ ਹੋ। ਇਸ ਤਰ੍ਹਾਂ ਤੁਹਾਨੂੰ ਪਤਾ ਚੱਲਦਾ ਏ ਭਈ ਫੁੱਲ ਨਾਮ ਨਿਹਾਦ ਸਿਆਣ ਦੀ ਪੈਦਾਵਾਰ ਏ, ਆਦੇ ਦੀ ਬਜਾਏ ਸੋਚ ਦੀ ਇੱਕ ਬਣਾਵਟ ਏ। ਆਪਣੀਆਂ ਅੱਖੀਆਂ ਫੇਰ ਬੰਦ ਕਰੋ, ਤੁਸੀਂ ਮੰਜ਼ਰ ਬੰਦੇ ਤੇ ਬੁੱਢੀਆਂ ਵੇਖਦੇ ਹੋ। ਇਸ ਤਰ੍ਹਾਂ ਤੁਹਾਨੂੰ ਪਤਾ ਚੱਲਦਾ ਏ ਭਈ ਇਹ ਛਬੀਆਂ ਨੇ ਜਿਹੜੀਆਂ ਸਿਆਣ ਨੂੰ ਕਾਬੂ ਕਰਦੀਆਂ ਤੇ ਤਰਤੀਬ ਦਿੰਦੀਆਂ ਨੇ ਤੇ ਜਿਹੜੀਆਂ ਸਿਆਣ ਹਯਾਤੀ ਤੇ ਜ਼ਹਾਨਤ ਦੀ ਨਕਲ ਕਰਦੀਆਂ ਨੇ। ਸੁਪਨਿਆਂ ਤੋਂ ਤੁਸੀਂ ਇਹ ਸਿੱਖਦੇ ਹੋ ਭਈ ਨਾ ਤੇ ਮਾਦੀ ਸਿਆਣ ਨਾ ਮਾਦਾ ਹੀ ਰੱਬ ਦੀ ਛਵੀ ਜਾਂ ਸੂਰਤ ਏ, ਤੇ ਇਹ ਭਈ ਲਾਫਾਨੀ ਸਿਆਣ ਮਾਦਾ ਨਹੀਂ ਏ। ਜਦੋਂ ਅਸੀਂ ਇਲਾਹੀ ਦੇ ਨਾਲ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤੇ ਅਸੀਂ ਕੋਈ ਹੋਰ ਸਿਆਣ ਨਹੀਂ ਰੱਖਦੇ ਮਾਸਵਾਏ ਉਹਦੀ ਸਿਆਣ ਦੇ, ਕੋਈ ਹੋਰ ਮੁਹੱਬਤ, ਹਿਕਮਤ ਜਾਂ ਸੱਚਾਈ ਨਹੀਂ ਰੱਖਦੇ, ਹਯਾਤੀ ਦਾ ਕੋਈ ਹੋਰ ਫਹਿਮ ਨਹੀਂ ਰੱਖਦੇ ਤੇ ਮਾਦੇ ਜਾਂ ਗਲਤੀ ਦੀ ਵਜੂਦੀਅਤ ਦਾ ਕੋਈ ਹੋਰ ਸ਼ਾਉਰ ਨਹੀਂ ਰੱਖਦੇ। ਇਨਸਾਨੀ ਮਰਜ਼ੀ ਦੀ ਤਾਕਤ ਦਾ ਇਜ਼ਹਾਰ ਬਸ ਸੱਚਾਈ ਦੀ ਤਾਬੇਦਾਰੀ ਵਿੱਚ ਹੋਣਾ ਚਾਹੀਦਾ ਹੈ, ਨਹੀਂ ਤੇ ਇਹ ਫੈਸਲੇ ਨੂੰ ਗੁੰਮਰਾਹ ਕਰਨਗੇ ਤੇ ਨੀਵੇਂ ਰੁਝਾਨਾਂ ਨੂੰ ਆਜ਼ਾਦ ਕਰਨਗੇ। ਇਨਸਾਨ ਉੱਤੇ ਹੁਕਮਰਾਨੀ ਕਰਨਾ ਰੂਹਾਨੀ ਸਿਆਣ ਦਾ ਸੂਬਾ ਹੈ। ਮਾਦੀ ਗਲਤ ਇਨਸਾਨੀ ਸੋਚ ਬਦਨ ਉੱਤੇ ਤੇ ਬਦਨ ਦੇ ਰਾਹੀਂ ਦੋਵੇਂ ਤਰ੍ਹਾਂ ਹੀ ਹਿਤਕ ਆਮੇਜ਼ੀ ਨਾਲ ਕੰਮ ਕਰਦੀ ਏ। ਇੱਕ ਰੱਬ, ਇੱਕ ਸਿਆਣ ਨੂੰ ਮੰਨਣਾ ਉਸ ਤਾਕਤ ਨੂੰ ਜ਼ਾਹਿਰ ਕਰਦਾ ਏ ਜਿਹੜੀ ਬਿਮਾਰ ਨੂੰ ਸ਼ਿਫਾ ਦਿੰਦੀ ਤੇ ਕਲਾਮ ਦੇ ਇਹਨਾਂ ਅਖਾਨਾਂ ਨੂੰ ਪੂਰਾ ਕਰਦੀ ਏ ਭਈ ਮੈਂ ਖੁਦਾਵੰਦ ਤੇਰਾ ਸ਼ਿਫਾ ਦੇਣ ਵਾਲਾ ਵਾਂ ਤੇ ਮੈਨੂੰ ਫਿਦਿਆ ਮਿਲ ਗਿਆ ਏ। ਜਦੋਂ ਇਲਾਹੀ ਹੁਕਮਾਂ ਨੂੰ ਸਮਝ ਲਿਆ ਜਾਂਦਾ ਏ ਤੇ ਉਹ ਸ਼ਰਾਕਤ ਦੀਆਂ ਉਹਨਾਂ ਨੀਆਂ ਨੂੰ ਜ਼ਾਹਿਰ ਕਰਦੀ ਏ ਜਿਹਦੇ ਵਿੱਚ ਇੱਕ ਸਿਆਣ ਦੂਜੀ ਦੇ ਨਾਲ ਜੰਗ ਨਹੀਂ ਕਰਦੀ, ਬਲਕਿ ਸਾਰਿਆਂ ਵਿੱਚ ਇੱਕ ਰੂਹ, ਰੱਬ
ਇੱਕ ਜ਼ਹੀਨ ਵਸੀਲਾ ਹੁੰਦਾ ਏ ਜਿਹੜਾ ਕਲਾਮ ਦੇ ਐਸ ਹੁਕਮ ਨਾਲ ਮੁਤਾਬਕਤ ਰੱਖਦਾ ਏ ਭਈ ਉਂਝ ਦਾ ਹੀ ਮਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਇਨਸਾਨ ਤੇ ਉਹਦਾ ਖਾਲਕ ਇਲਾਹੀ ਸਾਇੰਸ ਵਿੱਚ ਬਾਹਮੀ ਸ਼ਰਾਕਤ ਰੱਖਦੇ ਨੇ ਤੇ ਅਸਲੀ ਸ਼ਾਉਰ ਸਿਰਫ ਰੱਬ ਦੀਆਂ ਗੱਲਾਂ ਤੋਂ ਪਛਾਣਿਆ ਜਾਂਦਾ ਏ। ਤੇ ਅਸੀਂ ਸੰਜੀਦਗੀ ਨਾਲ ਉਸ ਧਿਆਨ ਲਈ ਦੁਆ ਕਰਦੇ ਤੇ ਖਿਆਲ ਰੱਖਦੇ ਹਾਂ ਭਈ ਉਹ ਸਾਡੇ ਵਿੱਚ ਵੀ ਹੋਵੇ ਜਿਹੜੀ ਮਸੀਹ ਯਿਸੂ ਵਿੱਚ ਸੀ। ਦੂਜਿਆਂ ਦੇ ਨਾਲ ਉਂਝ ਹੀ ਕਰੋ ਜਿਵੇਂ ਅਸੀਂ ਚਾਹੁੰਦੇ ਹਾਂ ਭਈ ਉਹ ਸਾਡੇ ਨਾਲ ਕਰਨ, ਤੇ ਇਹ ਭਈ ਅਸੀਂ ਰਹਿਮਦਿਲ, ਆਦਲ ਤੇ ਪਾਕ ਬਣੀਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਇਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।